बिस्मिल्लाहिर्रहमानिर्रहीम। अस्सलाम वालेकुम नाजरीन, मैं हाँ तुहाडा दोस्त मुदस्सर नवाज छद्दड़ ते तुसी देख रहे हो साडा YouTube चैनल सफ़रनोश। सफ़रनोश दे वेखण वालिਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ, ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰ ਵਫੀਅਤ ਨਾਲ ਹੋਵੋਗੇ। ਲਓ ਜੀ, ਅਸੀਂ ਅੱਜ ਦਾ ਅਗਲਾ ਸਫ਼ਰ ਸ਼ੁਰੂ ਕਰਨੇ ਆ। ਸਕਾਫਤ ਕਿਸੇ ਵੀ ਮੁਆਸ਼ਰੇ ਜਾਂ ਲੋਕਾਂ ਦੇ ਰਹਿਣ ਸਹਿਣ, ਉਹਨਾਂ ਦਾ ਬੈਨ ਖਲੋਣ ਤੇ ਉਹਨਾਂ ਦੇ ਰਸਮ ਰਿਵਾਜ ਦੀ ਤਰਜਮਾਨੀ ਕਰਦੀ ਹੁੰਦੀ ਹੈ। ਪੰਜਾਬ ਦੇ ਰੰਗ, ਪੰਜਾਬ ਦੇ ਲੋਕਾਂ ਦਾ ਅਖਲਾਕ ਤੇ ਪੰਜਾਬ ਦੇ ਲੋਕਾਂ ਦੇ ਰਸਮ ਰਿਵਾਜ ਤੇ ਰਹਿਣ ਸਹਿਣ ਸਕਾਫਤ ਦੀ ਤਰਜਮਾਨੀ ਕਰਦੇ ਨੇ, ਉਹਨਾਂ ਦੇ ਰਹਿਣ ਸਹਿਣ ਦਾ ਤਰੀਕਾ ਦੱਸਦੇ ਨੇ। ਲੋ ਜੀ, ਅਸੀਂ ਪਹੁੰਚ ਆਏ ਹਾਂ ਅਲਹਮਰਾ ਆਰਟ ਕੌਂਸਲ ਦੇ ਵਿੱਚ। ਪੰਜਾਬ ਸਕਾਫਤ ਦਿਹਾੜ 2025 ਇੱਥੇ ਜਿਹੜਾ ਨਾ ਉਹ ਮਨਾਇਆ ਜਾ ਰਿਹਾ ਤੇ ਤੁਹਾਡੇ ਵੀਰ ਨੂੰ, ਸਾਡੀ ਪੂਰੀ ਟੀਮ ਨੂੰ ਜਿਹੜਾ ਹੈ ਉਹ ਸਪੈਸ਼ਲ ਤੌਰ ਤੇ ਇਨਵਾਈਟ ਕੀਤਾ ਗਿਆ ਸੀ ਤੇ ਅਸੀਂ ਜਿਹੜਾ ਨਾ ਉਹ ਪਹੁੰਚੇ ਹਾਂ ਟਾਈਮ ਤੋਂ ਬਹੁਤ ਜਲਦੀ। ਆਉਂਦਿਆਂ ਸਾਰ ਜਦੋਂ ਅਸੀਂ ਇੱਥੇ ਵੇਖਿਆ ਹੈ ਤੇ ਗੌਰਮੈਂਟ ਆਫ ਪੰਜਾਬ ਨੇ ਬਹੁਤ ਅੱਛਾ ਰੈਨੋਵੇਟ ਕੀਤਾ ਹੋਇਆ ਸੀ ਅਲਹਮਰਾ ਆਰਟ ਕੌਂਸਲ ਨੂੰ ਤੇ ਪੰਜਾਬ ਦੀ ਸਕਾਫਤ ਨਾਲ ਜੁੜੀਆਂ ਹੋਈਆਂ ਚੀਜ਼ਾਂ, ਮੇਲੇ ਦੀ ਸੂਰਤ ਨਾਲ ਲੱਗੇ ਹੋਏ ਉੱਥੇ ਠੇਲੇ ਤੇ ਹਰ ਚੀਜ਼ ਦਾ ਇੱਕ ਵੱਖਰਾ ਜਿਹੜਾ ਜ਼ਾਇਕਾ, ਜਿਹੜਾ ਪੰਜਾਬ ਦਾ ਆਪਣਾ ਜ਼ਾਇਕਾ ਜਿਹੜਾ ਨਾ ਸ਼ੋ ਹੋ ਰਿਹਾ ਸੀ, ਜਿੰਦੇ ਵਿੱਚ ਸਪੈਸ਼ਲ ਤੌਰ ਤੇ ਮਕਈ ਦੀ ਰੋਟੀ ਵੀ ਮੌਜੂਦ ਸੀ, ਸਾਗ ਮੌਜੂਦ ਸੀ, ਰੋਹ ਦੀ ਜਿਹੜੀ ਹੈ ਨਾ ਗੰਨੇ ਦੀ ਰੋਹ ਉਹ ਮੌਜੂਦ ਸੀ, ਕਾਂਜੀ ਦਾ ਸ਼ਰਬਤ ਤੱਕ ਮੌਜੂਦ ਸੀ। ਮੈਂ ਤੇ ਵੇਖ ਕੇ ਹੈਰਾਨ ਰਹਿ ਗਿਆ ਵਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕ ਅੱਜ ਵੀ ਪਸੰਦ ਕਰਦੇ ਨੇ ਤੇ ਅੱਜ ਵੀ ਮੌਜੂਦ ਨੇ। ਅਸੀਂ ਪਹਿਲੇ ਆ ਕੇ ਤੇ ਤਸਵੀਰਾਂ ਵਗੈਰਾ ਖਿਚਾਈਆਂ, ਲੋਕਾਂ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਬੱਟ ਸਾਹਿਬ ਨੂੰ ਜਿਹੜੀ ਸੀ ਨਾ ਉਹ ਲੱਗ ਗਈ ਤਰੇ। ਫਿਰ ਅਸੀਂ ਗਏ ਸੀ ਜਾ ਕੇ ਕਾਂਜੀ ਦਾ ਸ਼ਰਬਤ ਪੀਤਾ ਤੇ ਨਾਲ ਕਲਵੰਜੀ ਦਾ ਸ਼ਰਬਤ ਵੀ ਸੀ, ਲੇਕਿਨ ਸ਼ਰਬਤ ਦੇ ਵਿੱਚ ਤੁਖਮ ਲੰਗਾ ਵਗੈਰਾ ਮਿਲਿਆ ਸੀ। ਬਹੁਤ ਮਜ਼ੇਦਾਰ ਸ਼ਰਬਤ ਸੀ, ਅਸੀਂ ਸ਼ਰਬਤ ਇੰਜੋਏ ਕੀਤਾ। ਚਾਹ ਇੱਥੇ ਵੀ ਅਸੀਂ ਲੱਭਦੇ ਰਹੇ ਹਾਂ ਪਰ ਚਾਹ ਸਾਨੂੰ ਨਹੀਂ ਮਿਲੀ ਹੈ। ਅਸੀਂ ਅਗਲੇ ਪਾਸੇ ਟੁਰੇ ਹਾਂ। ਜਿਵੇਂ ਹੀ ਅਸੀਂ ਅੱਗੇ ਗਏ ਹਾਂ, ਰੰਗ ਪੰਜਾਬ ਦੇ ਜਿਹੜੇ ਨੇ ਉਹ ਮਹਿਸੂਸ ਹੋ ਰਹੇ ਨੇ। ਬਹੁਤ ਅੱਛਾ ਰੈਨੋਵੇਟ ਕੀਤਾ ਗਿਆ, ਬਹੁਤ ਅੱਛਾ ਸਜਾਇਆ ਗਿਆ। ਇਵੈਂਟ ਮੈਨੇਜਮੈਂਟ ਤੇ ਇਵੈਂਟ ਨੂੰ ਆਰਗੇਨਾਈਜ਼ ਕਰਨ ਵਾਲਿਆਂ ਦੇ ਵੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਪੰਜਾਬ ਦੇ ਬਿਲਕੁਲ ਹਕੀਕੀ ਰੰਗਾਂ ਨੂੰ ਜਿਹੜਾ ਨਾ ਉਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਂਦਿਆਂ ਹੋਇਆਂ ਮੈਨੂੰ ਇੱਕ ਸ਼ੇਰ ਨਜ਼ਰ ਆਇਆ ਕਿ ਇਹ ਧਰਤੀ ਠੰਡੀ ਛਾਂ ਵਰਗੀ, ਇਹ ਧਰਤੀ ਮੇਰੀ ਮਾਂ ਵਰਗੀ। ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਾਈਆਂ ਹੋਈਆਂ ਸਨ। ਉੱਥੇ ਬਹਿ ਕੇ ਲੋਕ ਜਿਹੜੇ ਨੇ ਇੰਜੋਏ ਕਰ ਰਹੇ ਸਨ। ਮੰਜੇ, ਪੀੜੇ ਤੇ ਕੁਰਸੀਆਂ ਪਈਆਂ ਹੋਈਆਂ ਸਨ। ਬਿਲਕੁਲ ਪੰਜਾਬੀ ਜਿਹੜਾ ਨਾ ਉਹ ਕਲਚਰ ਲੱਗ ਰਿਹਾ ਸੀ ਕਿ ਤੁਸੀਂ ਕਿਸੇ ਡੇਰੇ ਤੇ ਆ ਗਏ ਹੋ, ਤੁਸੀਂ ਕਿਸੇ ਪਿੰਡ ਦੇ ਵਿੱਚ ਆ ਗਏ ਹੋ। ਬੱਚਿਆਂ ਦੀਆਂ ਜਾਂ ਫੈਮਲੀਜ਼ ਦੇ ਤਸਵੀਰਾਂ ਖਿਚਵਾਉਣ ਵਾਸਤੇ ਫਰੇਮ ਬਣੇ ਹੋਏ ਸਨ ਜਿਹੜੇ ਕਿ ਪੰਜਾਬੀ ਸਕਾਫਤ ਨੂੰ ਜਾਂ ਪੰਜਾਬ ਦੀ ਜਿਹੜੀ ਨਾ ਉਹ ਰਹਿਣ ਸਹਿਣ ਨੂੰ ਉਹ ਉਜਾਗਰ ਕਰ ਸਨ।
ਕਾਫੀ ਦੇਰ ਆਪਣਾ ਉਹ ਸਾਊਂਡ ਸਿਸਟਮ ਸੈੱਟ ਕਰਨ ਤੋਂ ਬਾਅਦ ਸ਼ਾਮ ਟਾਈਮ ਜਿਹੜਾ ਨਾ ਉਹ ਫੰਕਸ਼ਨ ਸ਼ੁਰੂ ਹੋਇਆ ਤੇ ਮਹਿਮਾਨ ਖਸੂਸੀ ਸਾਹਿਬ ਦੀ ਐਂਟਰੀ ਹੋਈ। ਸਾਨੂੰ ਨਾ ਫਰੰਟ ਤੇ ਬੁਲਾਇਆ ਤੇ ਹੈ ਸੀ, ਲੇਕਿਨ ਨਾ ਉਹ ਕੈਮਰੇ ਦਾ ਇੱਕ ਨਾ ਉਹ ਫਰੇਮ ਨਹੀਂ ਸੀ ਬਣ ਰਿਹਾ ਫਰੰਟ ਤੇ, ਇਸ ਤੋਂ ਅਸੀਂ ਸਾਈਡ ਤੇ ਖੜੇ ਸੀ। ਅਜ਼ਮਾ ਬੁਖਾਰੀ ਸਾਹਿਬ ਨੇ ਦੂਰੋਂ ਮੈਨੂੰ ਹੱਥ ਹਿਲਾ ਕੇ ਵੀ ਜਿਹੜਾ ਨਾ ਉਹ ਕੀ ਕਹਿੰਦੇ ਹੋ ਕਿ ਸਲਾਮ ਦੁਆ ਕੀਤੀ ਹੈ, ਉਹਨਾਂ ਦਾ ਜਵਾਬ ਮੈਂ ਦਿੱਤਾ ਹੈ। ਤੇ ਉਸ ਤੋਂ ਬਾਅਦ ਆਉਂਦਿਆਂ ਹੀ ਉਹਨਾਂ ਨੇ ਇੱਕ ਦੋ ਚੇਂਜਿੰਗਸ ਕੀਤੀਆਂ। ਸਭ ਤੋਂ ਪਹਿਲਾਂ ਬਹੁਤ ਅੱਛੀ ਗੱਲ ਹੈ ਕਿ ਜਿਹੜੀ ਸਾਈਡ ਤੇ ਅਸੀਂ ਖੜੇ ਸੀ, ਕੁਰਸੀਆਂ ਕਿਉਂਕਿ ਥੋੜੀ ਦੇਰ ਤੱਕ ਫੁੱਲ ਹੋ ਗਈਆਂ ਸਨ, ਤੇ ਜਿਹੜੀ ਸਾਈਡ ਤੇ ਖੜੇ ਸੀ ਉੱਥੇ ਲੇਡੀਜ਼ ਵੀ ਖੜੀਆਂ ਸਨ, ਤੇ ਉਹਨਾਂ ਆਉਂਦੇ ਹੀ ਜਿਹੜਾ ਨਾ ਉਸ ਮੈਨੇਜਮੈਂਟ ਨੂੰ ਕਿਹਾ ਕਿ ਜਿਹੜੀਆਂ ਇੱਧਰ ਫੈਮਲੀਜ਼ ਖੜੀਆਂ ਨੇ, ਔਰਤਾਂ ਖੜੀਆਂ ਨੇ, ਉਹਨਾਂ ਨੂੰ ਬੁਲਾ ਕੇ ਤੇ ਸਾਹਮਣੇ ਫਰੰਟ ਤੇ ਬਿਠਾ ਦਿੱਤਾ ਗਿਆ। ਮੈਡਮ ਅਜ਼ਮਾ ਬੁਖਾਰੀ ਸਾਹਿਬਾ ਦੇ ਆਉਣ ਤੋਂ ਫੌਰਨ ਬਾਅਦ ਹੀ ਹਾਫਤੇ ਕੁਰਾਨ ਪਾਕ ਦੇ ਨਾਲ ਪ੍ਰੋਗਰਾਮ ਦਾ ਜਿਹੜਾ ਆਗਾਜ਼ ਕੀਤਾ ਗਿਆ। أعوذ بالله من الشيطان الرجيم بسم الله الرحمن الرحيم الرحمن علم القرآن خلق الإنسان علمه البيان الشمس والقمر بحسبان والنجم والشجر يسجدان صدق الله العظيم। ਲਾਫਤੇ ਕੁਰਾਨ ਪਾਕ ਤੋਂ ਬਾਅਦ ਕੌਮੀ ਤਰਾਨਾ ਜਿਹੜਾ ਉਹ ਸਭ ਨੇ ਖੜੇ ਹੋ ਕੇ ਸੁਣਿਆ। ਉਸ ਤੋਂ ਬਾਅਦ ਬਕਾਇਦਾ ਪ੍ਰੋਗਰਾਮ ਦਾ ਆਗਾਜ਼ ਹੋ ਗਿਆ। ਸਾਡੇ ਨਾਲ ਐਂਡ ਤੱਕ ਜੁੜੇ ਰਿਹਾ ਜੇ, ਸਾਰਾ ਪ੍ਰੋਗਰਾਮ ਵੇਖਣ ਦਾ ਬਹੁਤ ਮਜ਼ਾ ਆਏਗਾ ਤੇ ਐਂਡ ਤੇ ਹੋਰ ਵੀ ਬਹੁਤ ਕੁਝ ਇਹ ਜਿਹੜਾ ਜੇ ਕਿ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਹੈ। ਤੇ ਅਗਰ ਤੁਸੀਂ ਹੁਣ ਤੱਕ ਸਾਡੀ ਵੀਡੀਓ ਨਾਲ ਜੁੜੇ ਹੋਏ ਤਾਂ ਬਰਾਏ ਮਿਹਰਬਾਨੀ ਸਾਡੇ ਚੈਨਲ ਸਫਰ ਨੋਸ਼ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਇਹ ਸਾਡੀ ਵੀਡੀਓਜ਼ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਕਿ ਹਜੇ ਤੱਕ ਵੀ ਸਕਾਫਤ ਨਾਲ ਜੁੜੇ ਹੋਏ ਨੇ। ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੀ ਆਪਣੇ ਸੀਟਾਂ ਤੇ ਖੜੇ ਹੋ ਜਾਣਾ ਤਾਂ ਕਿ ਅਸੀਂ ਆਪਣਾ ਕੌਮੀ ਤਰਾਨਾ ਸੁਣ ਸਕੀਏ। ਆਓ ਸੁਣਦੇ ਹਾਂ ਪਾਕਿਸਤਾਨ ਦਾ ਕੌਮੀ ਤਰਾਨਾ। सूफिया की धरती है और इस साड़ी धरती ने होर भी बड़े चंगे चंगे फनकार भी पैदा किए ने, शायर भी पैदा किए ने, जिन्होंने साढ़े जो सूफी शायर ने उन्होंने का जो काबिल जिक्र नाम हैगा। और मेरा ख्याल है कि जो सूफी शायर ने वो साड़ी धरती का असासा है। अगर ਅਸੀਂ सूफी शायरां ਦੀ ਗੱਲ ਕਰੀਏ ਤੇ ਮੇਰਾ ਖਿਆਲ ਹੈ सूफी रक्स भी ਉਹਦੇ ਨਾਲ ਹੀ ਜੁੜਦਾ ਹੈ ਤੇ सूफी रक्स ਵਾਸਤੇ ਹੀ ਸਾਡੇ ਕੋਲ ਸਾਡੇ ਬੇਲੀ ਇਸ ਵੇਲੇ ਬਿਲਕੁਲ ਤਿਆਰ ਨੇ। ਅਲਮਰਾ ਆਰਟਸ ਕਾਉਂਸਲ ਦੇ ਇੱਕ ਹੋਰ ਬਹੁਤ ਖੂਬਸੂਰਤ ਜੀ ਪੇਸ਼ਕਸ਼ ਇਸ ਯਕੀਨ ਦੇ ਨਾਲ ਕਿ ਤੁਹਾਨੂੰ ਇਹ ਬਹੁਤ ਚੰਗੇ ਲੱਗਣਗੇ। ਆਓ ਫਿਰ सूफी रक्स ਵੇਖਦੇ ਹਾਂ।
ਸਾਰਾ ਸ਼ੁਕਰੀਆ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਥਈਆ। ਮੈਨੂੰ ਯਕੀਨ ਹੈ ਕਿ ਤੁਹਾਨੂੰ ਸਭ ਨੂੰ ਬਹੁਤ ਚੰਗਾ ਲੱਗਿਆ ਹੋਵੇਗਾ। ਹਾਲੇ ਜਿਹੜਾ ਸਾਡੇ ਅਗਲੀ ਪਰਫਾਰਮੈਂਸ ਹੋਏਗੀ ਉਹ ਵੀ ਤੁਹਾਨੂੰ ਬੜੀ ਪਸੰਦ ਆਏਗੀ। पंजाबी बीट्स ने जी मेगा इंस्ट्रूमेंटल परफॉर्मेंस से और मैंने यकीन है कि ਤੁਹਾਨੂੰ ਸਭ ਨੂੰ ਬਹੁਤ ਚੰਗਾ ਲੱਗੇਗਾ। ਤਾੜੀ ਦੀ ਫਿਰ ਇੱਕ ਵਾਰੀ ਕਰ ਲਾਏ, ਇੱਕ ਵਾਰੀ ਬਹੁਤ ਅੱਛੀ ਵਾਲੀ ਤਾੜੀ ਸਦੋ ਜਨਾਬ ਸਾਡੇ ਬੇਲੀਆਂ ਨੂੰ। ਪੰਜਾਬੀ ਬੀਟਸ ਮੈਗਾ ਇੰਸਟਰੂਮੈਂਟਲ ਪਰਫਾਰਮੈਂਸ ਆਜੋ ਜਨਾਬ, ਆਜੋ ਮੇਰੇ ਪਿਆਰਿਓ, ਨੱਚ ਕੇ ਆਜੋ। फनकार साढ़े बिल्कुल तैयार ने 2 3 4 इन्होंने कोल गीत नहीं। जिशान रोकड़ी साहब के भी गीत ने इन्होंने कोल और लाई बेकदर यारी वो शामिल है। जिथे जिथे तुहाडा दिल करे ताड़ी जरूर मारनी जे। बहुत सारी मुहब्बत के नाल साढ़े फनकार तशरीफ ले आ रहे हैं जनाब। टप्पे माइए लैके बहुत सारिया ताड़ियां इन्हां वास्ते। लाई बेत दिलान लियाई ते कुटे गिटार भाई मैनू ये दसो कि ताड़ियां घट नहीं ने, बहुत सारी मेहनत इन्हां दी। शाबाश शाबाश, बहुत आला बहुत आला। और जनाब हाली गल अगां वधी नहीं है, हाली बहुत कुछ है साडे कोल जेड़ा तुहानू इसे तरह दा असीं विखाउणा चाहने आ। ढोल दे बारे च कहा जांदा कि जिथे भी जश्न होएगा, जिथे भी खुशी होएगी, उत्थे ढोल होएगा। ढोल बजदे रहने चाहिए ने, ये जश्न मनाते रहना चाहिए। भावें फसलों की कटाई होवे ते भावें कोई ब्याह शादी होवे, ढोल ना बजे तो स्वाद नहीं आता। और कहते हैं कि दूर दे ढोल सुहावे, यकीन कर लो ए नेड़े दे ढोल भी बहुत सुहाने जी। आओ वेखने आ ढोल परफॉर्मेंस।
ਇਹ ਉਹ ਫਨਕਾਰ ਹੁਣੇ ਤੁਹਾਡੇ ਸਾਹਮਣੇ ਆਉਣ ਵਾਲਾ ਹੈ ਜਿਹਦਾ ਤੁਹਾਨੂੰ ਇੰਤਜ਼ਾਰ ਸੀ ਔਰ ਜਿਹਦਾ ਸਾਨੂੰ ਇੰਤਜ਼ਾਰ ਸੀ। ਇਸ ਵਾਸਤੇ ਇੰਤਜ਼ਾਰ ਸੀ ਕਿ ਰੱਬ ਸੋਹਣੇ ਨੇ ਸ਼ਕਲ ਵੀ ਬਹੁਤ ਚੰਗੀ ਦਿੱਤੀ ਹੈ ਤੇ ਗਾਇਕੀ ਤੇ ਖੈਰ ਉਹਦੀ ਕਮਾਲ ਹੈ। ਬਹੁਤ ਸਾਰੀ ਤਾੜੀਆਂ ਦੇ ਵਿੱਚ ਕਮਾਲ ਨਦੀਮ ਅब्बास अस्सलाम वालेकुम पाकिस्तान, अस्सलाम वालेकुम पंजाब। कैसे आप लोग? इन्हें अनोखा देश वटाया, आहदो अहमद नाम तराया। जिस दिल विच होवे पंज तन दी नहीं, ओहे बख्तां दा ढिला। ओ अपने आप को जींदिया समझे कालू इन्ना जेड़ा जान के इस घर को छोड़ वंजे होंदा उस बंदे ते क्या गिला। जिंदा पीर होए हसनैन दा बाबा ते क्यों ना जन्नती आखे बिस्मिल्लाह। माना मेरा भी घर होवे, माना मेरा भी घर होवे, उत्ते अदबा इच्छा होवे। माना मेरा भी घर होवे, उत्ते अदबा इच्छा होवे। सजाना
खुशियां मेरे घर विच समा होए मोना मेरा घर होवे उत्थे अगवा पिछा होए मोना मेरा घर होवे उत्थे अगवा पिछा होए उत्थे अगवा पिछा होए उत्थे अगवा पिछा होए उत्थे है साफी कासर अली अली मन कुल तुम नाला अली 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 मेरा जिंदगिया नित्यानी जी करना ये जो हमारे करीब बैठे हैं आप गाएंगे जरा ये मिलके गाते हैं नित्यारे आवाज आनी चाहिए नित्यारे लेकिन वो आवाज नहीं आते तो वो कहते हैं कि जो बड़ों की मानते हैं असल में वो पंजाबी होते हैं क्योंकि हमारे कल्चर में अदब पहला करीना है मोहब्बत के करीनों में जियो अच्छा, एक माया लाहौर वालों के लिए थैंक यू बहुत शुक्रिया गल्ला लाल गुलाब दिया गल्ला लाल गुलाब दिया पूरियां नहीं होया जे मन ता जनाब दिया ओए कुछ भी होवे ओ साडा प्यार जो एक खसूसी फनकार नदीम अब्बास लुणेवाला ਉਹਨਾਂ ਨੇ ਪਹਿਲੇ ਪੰਜ ਤਨ ਦੇ ਨਾਮ ਤੋਂ ਇੱਕ ਕਲਾਮ ਪੜ੍ਹਿਆ ਸੀ ਜਿੰਦੀ ਵਜ੍ਹਾ ਤੋਂ ਪੂਰੀ ਆਵਾਮ ਦੇ ਵਿੱਚ ਇੱਕ ਜੋਸ਼ੋ ਜਜ਼ਬਾ ਭਰਿਆ ਗਿਆ ਸੀ ਤੇ ਉਹ ਜੋਸ਼ੋ ਜਜ਼ਬਾ ਉਹਨਾਂ ਦੇ ਆਖਰੀ ਗੀਤ ਤੱਕ ਕਾਇਮ ਰਿਹਾ ਹੈ ਤੇ ਮੈਂ ਇੱਥੇ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਸਪੈਸ਼ਲੀ ਤੌਰ ਤੇ ਸਟੇਜ ਤੇ ਬੈਠ ਕੇ ਸਾਨੂੰ ਮੈਂਸ਼ਨ ਕਰਕੇ ਸ਼ੁਕਰੀਆ ਅਦਾ ਕੀਤਾ ਸੀ ਕਿ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਚਾਰ ਚੰਦ ਲਗਾਏ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਾਰੇ ਜਿਹੜੇ ਸਾਨਾ ਨੌਜਵਾਨ ਉਹ ਮੇਰੇ ਨਾਲ ਮਿਲ ਕੇ ਭੰਗੜਾ ਪਾ ਰਹੇ ਨੇ ਡਾਂਸ ਕਰ ਰਹੇ ਨੇ ਤੇ ਪ੍ਰੋਗਰਾਮ ਨੂੰ ਖੂਬ ਇੰਜੋਏ ਕਰ ਰਹੇ ਨੇ इस फेस्टिवल को चार चांद लगाए हुए बढ़िया एक माया सुने ऐन काला माया कौन गा रहा है वो पीछे क्या बात है ऐन काला माया पंजाब दा मेला है और तुम मेले विच आया चंगे हवा याद हर कोई सजदा है तायो सारा शहर मेरे लड़ लड़ता है चंगे हवा याद हर कोई सजदा है क्या सारा अच्छा कभी किसी ने गौर किया है ये दुनिया सड़ती क्यों है मैं अपने वो पीछे वाले दोस्तों से पूछता हूँ क्यों सर्दी दुनिया वजह बताऊं गल गल ते अड़दी है गल गल ते अड़दी है गल गल ते अड़दी है गल गल ते अड़दी है
ਆਪਣੇ ਇਖਤਤਾਮ ਵੱਲ ਜਾ ਰਿਹਾ ਸੀ ਤੇ ਮੈਡਮ ਉਜ਼ਮਾ ਬੁਖਾਰੀ ਸਾਹਿਬਾ ਜਿਹੜੀਆਂ ਨੇ ਉਹ ਵੀ ਰਵਾਨਾ ਹੋ ਚੁੱਕੀਆਂ ਸਨ ਤੇ ਅਸੀਂ ਵੀ ਵਾਪਸੀ ਦਾ ਇਰਾਦਾ ਕੀਤਾ। ਲੇਕਿਨ ਬਹੁਤ ਸਾਰੀਆਂ ਯਾਦਾਂ, ਬਹੁਤ ਸਾਰੇ ਨਏ ਜਜ਼ਬਾਤ ਤੇ ਬਹੁਤ ਸਾਰੀ ਮੁਹੱਬਤ ਸਾਰੇ ਫਨਕਾਰਾਂ ਨਾਲ ਤੇ ਸਾਰੀ ਮੈਨੇਜਮੈਂਟ ਦੇ ਦੁਬਾਰਾ ਸ਼ੁਕਰਗੁਜ਼ਾਰ ਹੋਣ ਤੋਂ ਬਾਅਦ ਅਸੀਂ ਵੀ ਆਪਣੀ ਫੈਮਿਲੀ ਦਾ ਹੱਥ ਫੜਿਆ ਤੇ ਅਸੀਂ ਵੀ ਵਾਪਸੀ ਤਰਫ ਰਵਾਨਾ ਹੋਏ ਤੇ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਤੁਸੀਂ ਹਜੇ ਤੱਕ ਸਾਡੀ ਵੀਡੀਓ ਵੇਖੀ, ਤੁਹਾਡੇ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਵੀਡੀਓਜ਼ ਜੋ ਪੰਜਾਬੀ ਹੈ ਉਹਨੂੰ ਤੇ ਇਹ ਚਾਹੀਦਾ ਹੈ ਕਿ ਸਾਡੀ ਭਰਪੂਰ ਸਪੋਰਟ ਕਰੋ ਤਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਲਿਆਂਦੇ ਰਹੀਏ। ਸਾਡੀਆਂ ਆਉਣ ਵਾਲੀ ਨਸਲਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੇਖਣ, ਉਹਨਾਂ ਨੂੰ ਪਤਾ ਚੱਲੇ ਕਿ ਅਸੀਂ ਪੰਜਾਬੀ ਹਾਂ ਤੇ ਅਸੀਂ ਹੈ ਕੀ ਹਾਂ। ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਵੀ ਵੀਡੀਓ ਆਵੇ ਉਹਦੇ ਵਿੱਚ ਤੁਹਾਨੂੰ ਅਸਲ ਹਕਾਇਕ, ਅਸਲ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੀਏ। ਉਹਦੇ ਵਾਸਤੇ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪਏਗਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਏਗਾ ਤੇ ਇਹਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਪਏਗਾ ਜਿਹੜੇ ਕਿ ਇਹ ਚੀਜ਼ਾਂ ਵੇਖਣਾ ਚਾਹੁੰਦੇ ਨੇ। ਤੇ ਬਰਾਏ ਕਰਮ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਜ਼ਿਆਦਾ ਤੋਂ ਜ਼ਿਆਦਾ ਕਰੋ। ਇਨਸ਼ਾਅੱਲਾ ਮਿਲਨੇ ਆ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਬਹੁਤ ਜਲਦ। ਉਦੋਂ ਤੱਕ ਲਈ ਮੇਰੇ ਵੱਲੋਂ ਤੇ ਸਾਡੀ ਪੂਰੀ ਟੀਮ ਵੱਲੋਂ ਸਾਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।